ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਜੂਨ 2015 18 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਵੀਕਐਂਡ ਬਾਰੇ। ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਆਪਣਾ ਵੀਕਐਂਡ। ਦੇਖੋ, ਇਸ ਵੀਕਐਂਡ ਅਸੀਂ ਨਿਊਯਾਰਕ 'ਚ ਬਿਤਾਇਆ ਔਰ ਖਾਸ ਤੌਰ ਤੇ ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਦੱਸਿਆ ਵੀ ਸੀ ਕਿ ਗੁਰਦੁਆਰਾ ਸਾਹਿਬ 222 ਜਿਹਨੂੰ ਫਲਸ਼ਿੰਗ ਗੁਰਦੁਆਰਾ ਸਾਹਿਬ ਵੀ ਕਹਿੰਦੇ ਨੇ ਕਿਉਂਕਿ ਮੈਨੇਜਮੈਂਟ ਦੇ ਕੋਲ 2 ਗੁਰਦੁਆਰਾ ਸਾਹਿਬ ਨੇ ਜੀ, ਉਹਨਾਂ ਵੱਲੋਂ ਆਪਣਾ ਜਿਹੜਾ ਸਾਲਾਨਾ ਪਿਛਲੇ ਲਗਭਗ ਸ਼ਾਇਦ 7 ਜਾਂ 8 ਸਾਲ ਤੋਂ ਉਹ ਨਗਰ ਕੀਰਤਨ ਕਰਦੇ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਘੱਲੂਘਾਰਾਂ ਨੂੰ ਸਮਰਪਿਤ ਉਹ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਦੇ ਲਈ ਅਸੀਂ ਇਸ ਵੀਕਐਂਡ ਇੱਥੇ ਹੀ ਸੀ ਜੀ ਔਰ ਬੜੀ ਚੜ੍ਹਦੀ ਕਲਾ ਦੇ ਮਾਹੌਲ ਦੇ ਵਿੱਚ ਇਸ ਵਾਰ ਦਾ ਨਗਰ ਕੀਰਤਨ ਸੀ ਕਿਉਂਕਿ ਮੈਨੇਜਮੈਂਟ 'ਚ ਤਬਦੀਲੀ ਹੋਈ ਹੈ ਔਰ ਪਹਿਲੀ ਵਾਰ ਸੀ ਕਿ ਐਤਕੀ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦਾ ਵੀ ਔਰ ਖਾਲਿਸਤਾਨ ਦੀ ਜਿਹੜਾ ਕਾਇਮੀ ਲਈ ਕੰਮ ਕਰਨ ਵਾਲੇ ਜਿਹੜੇ ਸਿੰਘ ਸਿੰਘਣੀਆਂ ਨੇ ਉਹਨਾਂ ਦੀ ਯਾਦ ਨੂੰ, ਜਿਹੜੇ ਸ਼ਹੀਦ ਹੋਏ ਉਹਨਾਂ ਦੀ ਯਾਦ ਨੂੰ ਜੀ ਔਰ ਜਿਹੜੇ ਅੱਜ ਵੀ ਐਕਟਿਵ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀਆਂ ਫੋਟੋਆਂ ਵਾਲਾ ਜਿਹੜਾ ਇੱਕ ਫਲੋਟ ਵੀ ਇਸ ਵਾਰ ਜਿਹੜਾ ਉਹ ਬਣਾਇਆ ਗਿਆ ਸੀ। ਔਰ ਬੇਸ਼ੱਕ ਕਿਉਂਕਿ ਜਿਵੇਂ ਅਸੀਂ ਫਰਾਈਡੇ ਵੀ ਕਿਹਾ ਸੀ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਨਗਰ ਕੀਰਤਨ ਜਾਂ ਦੂਸਰੇ 'ਚ ਨਿਊਯਾਰਕ ਪਰੇਡ ਵਾਂਗ ਜਾਂ ਯੂਬਾ ਸਿਟੀ ਦੇ ਨਗਰ ਕੀਰਤਨ ਵਾਂਗ ਹਜ਼ਾਰਾਂ ਜਾਂ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਹੋਣ ਜੀ, ਸਗੋਂ ਜਦੋਂ ਛੋਟੇ ਗੁਰਦੁਆਰਾ ਸਾਹਿਬਾਨ ਜਾਂ ਛੋਟੀਆਂ ਥਾਵਾਂ ਤੇ ਜਿਹੜੀ ਸੰਗਤ ਹੈ ਉਹ ਉਤਸ਼ਾਹ ਨਾਲ ਕੋਈ ਪ੍ਰੋਗਰਾਮ ਉਲੀਕਦੀ ਹੈ ਤੇ ਉਹਦੇ 'ਚ ਤੁਹਾਨੂੰ ਉਹਨਾਂ ਦਾ ਪਿਆਰ ਵੀ ਬੜਾ ਵਿਜ਼ੀਬਲੀ ਨਜ਼ਰ ਆਉਂਦਾ। ਵੱਡੇ 'ਚ ਇੰਨਾ ਜ਼ਿਆਦਾ ਖਲਾਅ ਜਾਂ ਖਲਾਰ ਹੁੰਦਾ ਕਿ ਬਹੁਤ ਵਾਰ ਤੁਸੀਂ ਉਹ ਆਪਣਤ ਜਾਂ ਨਿੱਜੀ ਪਾਰਟ ਨੂੰ ਨਹੀਂ ਦੇਖ ਸਕਦੇ। ਸੋ ਅਸੀਂ ਇਸ ਗੱਲ ਦੇ ਲਈ ਜਿਹੜਾ ਫਲਸ਼ਿੰਗ ਮੈਨੇਜਮੈਂਟ ਦਾ ਵੀ ਗੁਰਦੁਆਰਾ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਟੀਵੀ 84 ਨੂੰ ਨਵਾਜਿਆ ਵੀ ਔਰ ਬੇਸ਼ੱਕ ਇੱਕ ਗੱਲ ਜ਼ਰੂਰ ਜਿਹੜੀ ਸਾਨੂੰ ਇਹ ਸੀ ਕਿ ਲਾਈਵ ਪਰੇਡ ਅਸੀਂ ਕਵਰ ਕਰਨੀ ਹੈ। ਸਾਡੀ ਟੀਮ ਵੀ ਔਰ ਨਵੇਂ ਹੋਸਟ ਬੀਬੀ ਵੀ ਜੀ ਜਿਹੜੇ ਨੇ ਉਹ ਪਹੁੰਚੇ ਹੋਏ ਸੀ ਔਰ ਅਸੀਂ ਕਵਰ ਵੀ ਕੀਤਾ ਉਹਨੂੰ, ਲੇਕਿਨ ਸਮਹਾਉ ਕੁਝ ਟੈਕਨੀਕਲ ਪਾਰਟ ਰਿਹਾ, ਕੁਝ ਤਾਂ ਉਸ ਸਾਈਟ ਦੇ ਉੱਤੇ ਸਿਗਨਲ ਪ੍ਰੋਬਲਮ ਸੀ ਜਿੱਥੋਂ ਉਸ ਦੀ ਬਿਗਨਿੰਗ ਸੀ ਔਰ ਕੁਝ ਇਸ ਸਾਰੇ ਏਰੀਆ ਦੇ ਵਿੱਚ ਜਿੱਥੇ ਸਾਊਂਡ ਵੀ ਬ੍ਰੌਡਕਾਸਟਿੰਗ ਹੈ ਕੋਈ ਇੰਟਰਨੈਟ ਡਾਊਨ ਹੈ ਜੀ, ਸੋ ਕਨੈਕਸ਼ਨ ਬਣਦਾ ਰਿਹਾ ਲੇਕਿਨ ਕੰਟੀਨਿਊ ਨਹੀਂ ਸੀ ਹੁੰਦਾ। ਸੋ ਇਸ ਗੱਲ ਦੇ ਮੱਦੇਨਜ਼ਰ ਫਿਰ ਅਸੀਂ ਮੌਕੇ ਦੇ ਉੱਤੇ ਅਸੀਂ ਫੈਸਲਾ ਲਿਆ ਵੀ ਇਹਨੂੰ ਲਾਈਵ ਵੱਲ ਨਾ ਜਾਈਏ ਕਿਉਂਕਿ ਮੇਨ ਇਵੈਂਟ ਲੰਘ ਰਹੀ ਸੀ ਤੇ ਉਹਨੂੰ ਫਿਰ ਅਸੀਂ ਰਿਕਾਰਡਿੰਗ ਦੇ ਉੱਤੇ ਲਿਆਂਦਾ। ਸੋ ਬਹੁਤ ਵਾਰੀ ਜਦੋਂ ਤੁਸੀਂ ਆਊਟਸਾਈਡ ਕਰਦੇ ਹੋ ਔਰ ਕਿਉਂਕਿ ਇਹ ਸਾਰੀਆਂ ਇਵੈਂਟ ਸਾਰੀਆਂ ਟੈਕਨੀਕਲ ਪਾਰਟ ਨਾਲ ਹੀ ਜੁੜੀਆਂ ਹੁੰਦੀਆਂ ਨੇ ਜੀ, ਸੋ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਚਾਹੁੰਦੇ ਹਾਂ ਕਿਉਂਕਿ ਲਗਾਤਾਰ ਨਾਲ ਉਦੋਂ ਵੀ ਕੁਝ ਕਾਲਾਂ ਆਈਆਂ, ਕੱਲ ਵੀ ਆਈਆਂ ਕਿ ਅਸੀਂ ਇੰਤਜ਼ਾਰ ਕਰਦੇ ਰਹੇ ਲੇਕਿਨ ਲਾਈਵ ਕਵਰ ਨਹੀਂ ਹੋ ਸਕਿਆ। ਸੋ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਇਹ ਸਾਰੇ ਦੇ ਉੱਤੇ ਸਟੂਡੀਓ 'ਚ ਵੀ ਕੰਮ ਹੋਇਆ ਤਾਂ ਕਿ ਉਹਦਾ ਬੈਕਅਪ ਵੀ, ਕਿਉਂਕਿ ਇਕੱਲਾ ਅਸੀਂ ਨਹੀਂ ਇਹਦੇ ਨਾਲ ਇਫੈਕਟ ਹੋਏ ਸਗੋਂ ਜਿਹੜੇ ਸਾਡੇ 24 ਚੈਨਲ ਸਾਊਂਡ ਵਿਊ ਬ੍ਰੌਡਕਾਸਟਿੰਗ ਦੇ ਇਸ ਥਾਂ ਤੋਂ ਬੀਮ ਹੁੰਦੇ ਨੇ ਜੀ, ਉਹਨਾਂ ਦੇ ਵੀ ਲਾਈਵ ਸ਼ੋਅ ਹੁੰਦੇ ਨੇ ਜਿਹੜੇ ਵੈਸੇ ਵੀ ਲਾਈਵ ਹੁੰਦੇ ਨੇ, ਪੈਰੇਡਸ ਨਹੀਂ ਇਨ ਹਾਊਸ ਵੀ, ਉਹ ਵੀ ਸਾਰੇ ਡਿਸਟਰਬ ਹੋਏ ਇਸ ਟੈਕਨੀਕਲ ਨੈਟਵਰਕ ਪ੍ਰੋਬਲਮ ਕਰਕੇ ਜੀ। ਔਰ ਅਸੀਂ ਜਿਹੜਾ ਆਉਣ ਵਾਲੇ ਸੈਚਰਡੇ ਜਦੋਂ ਕਿ ਇੱਕ ਸੈਮੀਨਾਰ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੀ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਮੇਟੀ ਵੱਲੋਂ ਔਰ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਉਲੀਕਿਆ ਗਿਆ, ਉਸ ਨੂੰ 12 ਤੋਂ 4 ਤੱਕ ਜਿਹੜਾ ਹੈ ਉਹ ਲਾਈਵ ਕਵਰ ਕਰਨ ਦਾ ਜਿਹੜਾ ਹੈ ਉਹ ਪਲਾਨ ਹੈ ਜੀ। ਅਸੀਂ ਆਸ ਕਰਦੇ ਹਾਂ ਕਿ ਅਸੀਂ ਸਕਸੈਸਫੁਲ ਹੋਵਾਂਗੇ ਇਸ ਸਾਰੇ ਦੇ ਵਿੱਚ। ਸੋ ਕੁੱਲ ਮਿਲਾ ਕੇ ਬਾਕੀ ਸੰਡੇ ਅਸੀਂ ਕੁਝ ਮੀਟਿੰਗ ਸਕੈਜੂਲ ਕੀਤੀਆਂ ਸੀ ਟੀਵੀ 84 ਦੇ ਹਵਾਲੇ ਨਾਲ ਹੀ ਕਿ ਕਿਵੇਂ ਇਸ ਨੂੰ ਅਸੀਂ ਪ੍ਰੋਗਰੈਸ ਵੱਲ ਜਾ ਸਕਦੇ ਹਾਂ, ਡਿਫਰੈਂਟ ਥਾਵਾਂ 'ਤੇ ਜਿਹੜੀ ਹੈ ਪਹੁੰਚ ਵਧਾਈ ਜਾ ਸਕਦੀ ਹੈ, ਉਸ ਬਾਰੇ ਜੋ ਵੀ ਪ੍ਰੋਗਰੈਸ ਹੋਈ ਅਸੀਂ ਆਉਣ ਵਾਲੇ ਦਿਨਾਂ 'ਚ ਸਾਂਝੀ ਵੀ ਕਰਾਂਗੇ ਜੀ। ਸੋ ਕੁੱਲ ਮਿਲਾ ਕੇ ਭਾਵੇਂ ਨਿਊਯਾਰਕ 'ਚ ਹੀ ਮੈਂ ਸੀ ਲੇਕਿਨ ਕੁਆਇਟ ਬਿਜ਼ੀ ਵੀਕਐਂਡ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅੱਜ 1 ਜੂਨ ਹੈ ਤੇ 31 ਸਾਲ ਪਹਿਲਾਂ ਜੂਨ ਦੇ ਪਹਿਲੇ ਹਫ਼ਤੇ ਭਾਰਤੀ ਫੌਜ ਨੇ ਘੱਲੂਘਾਰਾ ਵਰਤਾਇਆ ਸੀ। ਅਸੀਂ ਇਹ ਸਾਰਾ ਹਫ਼ਤਾ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਕਰਾਂਗੇ
ਤੇ ਇਸ ਬਾਰੇ ਜੋਰਜ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਨਹੀਂ, ਤੁਸੀਂ ਜਦੋਂ ਇਸ ਘੱਲੂਘਾਰਾ ਸ਼ਬਦ ਦਾ ਹੀ ਜ਼ਿਕਰ ਕਰਦੇ ਹੋ, ਔਰ ਬੇਸ਼ੱਕ ਵਿਚਾਰ ਚਰਚਾ ਤਾਂ ਹਮੇਸ਼ਾ ਹੀ ਜਿਹੜਾ ਵੀ ਸਿੱਖ ਗੁਰੂ ਦੇ ਨਾਲ ਜੁੜਿਆ ਹੈ, ਗੁਰੂ ਪੰਥ ਦੀ ਡੈਸਟੀਨੀ ਨਾਲ ਜੁੜਿਆ, ਜੂਨ 84 ਹਮੇਸ਼ਾ ਉਸ ਦੇ ਧੁਰ ਅੰਦਰ ਸਿਰਫ ਉਕਰਿਆ ਨਹੀਂ ਹੋਇਆ, ਉਹ ਦਰਦ ਵੀ ਹੈ, ਪੀੜ ਵੀ ਹੈ, ਤੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੀ ਤਾਂਘ ਵੀ ਹੈ ਜੀ। ਔਰ ਮੈਂ ਅਕਸਰ ਆਪਣੀ ਲਿਖਤ ਦੇ ਵਿੱਚ ਜਿਹੜਾ ਮੈਂ ਦੁਹਰਾਇਆ ਵੀ ਸੀ ਪਿਛਲੇ ਦਿਨਾਂ 'ਚ, ਮੈਂ ਲਿਖਦਾ ਵੀ ਹਾਂ, ਕਹਿੰਦਾ ਵੀ ਹਾਂ ਕਿ ਇਹ ਜਿਉਂ ਹੀ ਇਹ ਜੂਨ ਦੇ ਦਿਨ ਆਉਂਦੇ ਨੇ, ਇੱਕ ਜ਼ਮਾਨਾ ਸੀ ਬਚਪਨ 'ਚ ਜੂਨ ਦੇ ਮਹੀਨੇ ਨਾਲ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਤੇ ਛਬੀਲ ਜੁੜੀ ਹੁੰਦੀ ਸੀ। ਇੱਕ ਜ਼ਮਾਨਾ ਸੀ ਉਸ ਤੋਂ ਵੀ ਪਹਿਲਾਂ, ਜਦੋਂ ਕੋਈ ਸ਼ਹੀਦੀ ਪੁਰਬ ਦੇ ਨਗਰ ਕੀਰਤਨ ਨਹੀਂ ਸੀ ਹੁੰਦੇ, ਲੇਕਿਨ ਛਬੀਲ ਜ਼ਰੂਰ ਹੁੰਦੀ ਸੀ ਕਿ ਵੀ ਮਿੱਠੇ ਪਾਣੀ ਦੀ ਛਬੀਲ। ਔਰ ਜਦੋਂ ਮੈਨੂੰ ਯਾਦ ਹੈ ਕਿ ਬੱਚੇ ਦੇ ਨਾਤੇ ਤੁਸੀਂ ਪੁੱਛਦੇ ਸੀ ਕਿ ਵੀ ਇਹ ਕਿਉਂ, ਉਹਨਾਂ ਨੇ ਕਿਹਾ ਕਿ ਨਹੀਂ, ਇਹ ਸਿੱਖੀ ਦਾ ਵਰਤਾਰਾ ਹੈ ਕਿ ਜ਼ਾਲਮਾਂ ਨੇ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਸਿਰ 'ਚ ਰੇਤ ਪਾਈ, ਦੇਗ 'ਚ ਉਬਾਲਿਆ ਜੀ, ਲੇਕਿਨ ਗੁਰੂ ਸਾਹਿਬ ਨੇ ਨਾ ਸਿਰਫ ਉਸ ਸ਼ਹੀਦੀ ਰਸਤੇ ਦੀ ਨੀਂਹ ਰੱਖੀ, ਪਰ ਨਾਲ ਇਹ ਵੀ ਸਿਖਾਇਆ ਕਿ ਜਿਹੜੇ ਜ਼ਾਲਮਾਂ ਨੇ ਇਸ ਕਿਸਮ ਦੇ ਜ਼ੁਲਮ ਕੀਤੇ ਨੇ, ਅਸੀਂ ਉਸ ਗੁਰੂ ਦੀ ਯਾਦ 'ਚ, ਜਿਨ੍ਹਾਂ ਨੇ ਸਾਰਾ ਜੀਵਨ ਠੰਡ ਵਰਤਾਈ, ਲਗਭਗ ਅੱਧਾ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੀ ਰਚਨਾ, ਔਰ ਜਿਨ੍ਹਾਂ ਨੇ ਉਸ ਜ਼ੁਲਮ ਦੇ ਰੂਬਰੂ ਵੀ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ ਦਾ ਸੁਨੇਹਾ ਦਿੱਤਾ ਹੈ। ਔਰ ਗੁਰੂ ਨਾਨਕ ਸਾਹਿਬ ਦੀ ਇਹ ਕੌਮ ਜਿਹੜੀ ਹੈ, ਗੁਰੂ ਆਪਣੇ ਸ਼ਹੀਦ ਪਿਤਾ ਨੂੰ ਯਾਦ ਕਰਦਿਆਂ ਵੀ ਇਸ ਠੰਡੇ ਮਿੱਠੇ ਜਲ ਦੇ ਨਾਲ ਆਪਣੇ ਗੁਰੂ ਪੰਜਵੇਂ ਪਾਤਸ਼ਾਹ ਦੀ ਉਸ ਯਾਦ ਨੂੰ ਸਰਬੱਤ ਦੇ ਭਲੇ ਦੇ ਰੂਪ ਦੇ ਵਿੱਚ ਯਾਦ ਕਰਦੀ। ਸੋ ਇਹ ਜਿਹੜੇ ਕੁਝ ਲੈਸਨ ਤੁਹਾਡੇ ਅੰਦਰ ਉਕਰੇ ਹੁੰਦੇ ਨੇ ਕਿ ਭਾਈ ਬੇਸ਼ੱਕ ਇੱਕ ਪਾਸੇ ਤੱਤੀ ਤਵੀ ਹੈ ਯਾਦ, ਅਸੀਂ ਤੱਤੀ ਤਵੀ ਤੇ ਬੈਠੇ ਗੁਰੂ ਨੂੰ ਕਰ ਰਹੇ ਹਾਂ, ਸਿਰ ਤੇ ਰੇਤ ਪੈਂਦੀ ਹੈ, ਪਰ ਹਰ ਆਉਣ ਜਾਣ ਵਾਲੇ ਨੂੰ, ਔਰ ਉਹ ਛਬੀਲ ਇਸ ਕਿਸਮ ਦਾ ਉਦੋਂ ਅਜੇ ਬਹੁ ਗਿਣਤੀ ਹਿੰਦੂਆਂ ਨੂੰ ਇਹ ਨਹੀਂ ਸੀ ਕਿ ਵੀ ਉਹਨਾਂ ਨੂੰ ਉਹ ਵੀ ਆ ਕੇ ਸ਼ਮੂਲੀਅਤ ਕਰਦੇ ਸੀ। ਕਈ ਵਾਰੀ ਉਹਨਾਂ ਦੇ ਜਿੱਥੇ ਜਿੱਥੇ ਬਾਜ਼ਾਰ ਸੀ, ਬਾਜ਼ਾਰਾਂ ਦੀਆਂ ਆਪਣੇ ਹੱਟੀਆਂ ਦੇ ਬਾਹਰ ਉਹ ਵੀ ਛਬੀਲ ਲਾਉਂਦੇ ਸੀ। ਹੁਣ ਤਾਂ ਫਿਰ ਉਹਦੇ ਤੋਂ ਦੇਖੋ ਦੇਖੀ ਉਹਨਾਂ ਨੇ ਨਿਰਜਲਾ ਇਕਾਦਸ਼ੀ ਸ਼ੁਰੂ ਕਰ ਲਈ, ਹੋਰ ਚੀਜ਼ਾਂ ਆ ਗਈਆਂ, ਚਲੋ ਇੱਕ ਵੱਖਰਾ ਚੈਪਟਰ ਹੈ। ਪਰ ਕੁੱਲ ਮਿਲਾ ਕੇ ਸਾਡੇ ਦਿਲਾਂ ਜਾਂ ਮਨਾਂ ਦੇ ਵਿੱਚ ਜੂਨ ਦਾ ਮਹੀਨਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਬਚਪਨ 'ਚ ਬੱਚਿਆਂ ਦਾ ਪੋਇਮ ਕੰਪੀਟੀਸ਼ਨ ਹੁੰਦਾ ਹੈ, ਬੇਸ਼ੱਕ ਆਪਣੀਆਂ ਤਾਂ ਕਵਿਤਾਵਾਂ ਲਿਖੀਆਂ ਨਹੀਂ ਸੀ ਹੁੰਦੀਆਂ, ਉਹਦੇ 'ਚ ਤੁਸੀਂ ਕਿਸੇ ਦੀਆਂ ਲਿਖੀਆਂ ਤੁਹਾਨੂੰ ਯਾਦ ਕਰਵਾ ਦਿੱਤੀਆਂ ਜਾਂਦੀਆਂ। ਤੇ ਮੈਨੂੰ ਇੱਕ ਉਸ ਪੀਰੀਅਡ ਦੀ ਆਪਣੇ ਐਜ਼ ਏ ਚਾਈਲਡ ਇੱਕ ਨਜ਼ਮ ਦਾ ਇੱਕ ਕਪਲੇਟ ਯਾਦ ਆ ਰਿਹਾ ਹੈ ਕਿ ਜਿਹਦੇ 'ਚ ਬਿਗਨਿੰਗ ਸੀ ਉਸ ਨਜ਼ਮ ਦੀ ਕਿ ਦੱਸੋ ਕਿੱਥੇ ਜਹਾਂਗੀਰ ਦਾ ਮਕਬਰਾ ਏ, ਲੈਣ ਵਾਲਾ ਅੱਜ ਉਸ ਦਾ ਕੋਈ ਨਾਂ ਵੀ ਨਹੀਂ, ਚੂੰ ਚੂੰ ਕਰਨ ਵਾਲੀ ਕੋਈ ਚਿੜੀ ਵੀ ਨਹੀਂ, ਵਿਠਾ ਕਰਨ ਵਾਲਾ ਕੋਈ ਕਾਂ ਵੀ ਨਹੀਂ, ਪਰ ਗੁਰੂ ਅਰਜਨ ਪਿਆਰੇ ਦੀ ਯਾਦ ਦੇ ਵਿੱਚ ਸੰਗਤ ਜੁੜੀ ਹੋਈ ਹੈ, ਲੰਗਰ ਲੱਗ ਰਹੇ ਨੇ, ਕੋਈ ਆਏ ਨਿਸ਼ੰਗ ਉਹ ਛਕਦਾ ਜਾਏ, ਕੱਚੀ ਲੱਸੀ ਦੇ ਹੜ ਵਗ ਰਹੇ ਨੇ। ਸੋ ਜ਼ਾਹਰ ਹੈ ਕਿ ਵੀ ਇੱਕ ਕੰਪੈਰੀਜ਼ਨ ਸੀ ਕਿ ਜ਼ੁਲਮ ਕਰਨ ਵਾਲਾ ਜਹਾਂਗੀਰ ਉਸ ਦੇ ਮਕਬਰੇ ਤੇ ਜਾਂ ਚਿੜੀਆਂ ਕਾਵਾਂ ਦੀਆਂ ਵਿਠਾਂ ਨੇ, ਪਰ ਜਿਹਨੂੰ ਉਹ ਸਮਝਦਾ ਸੀ ਕਿ ਇਸ ਆਵਾਜ਼ ਨੂੰ ਬੰਦ ਕਰਨਾ ਹੈ, ਦੁਕਾਨੇ ਬਾਤਲ, ਝੂਠ ਦੀ ਦੁਕਾਨ ਉਹਨੇ ਕਿਹਾ। ਔਰ ਅੱਜ ਉਸ ਸੱਚ ਦੀ ਦੁਕਾਨ ਦੇ ਜਿਹੜੇ ਪਾਂਧੀ ਨੇ, ਉਸ ਗੁਰੂ ਨਾਨਕ ਦੇ ਘਰ ਦੇ ਸਿੱਖ ਨੇ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਸੰਗਤਾਂ ਜੁੜੀਆਂ ਨੇ, ਕੱਚੀ ਲੱਸੀਆਂ ਦੇ ਹੜ ਵਗ ਰਹੇ ਨੇ, ਛਬੀਲਾਂ ਲੱਗੀਆਂ ਹੋਈਆਂ, ਔਰ ਉਹ ਆਪਣੇ ਗੁਰੂ ਪਿਆਰੇ ਨੂੰ ਯਾਦ ਕਰ ਰਹੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਗਲਤੀ ਗੁਸਤਾਖੀ ਜਹਾਂਗੀਰ ਨੇ ਕੀਤੀ, ਭਾਵੇਂ ਜਹਾਂਗੀਰ ਨੇ ਫਿਰ ਆਪਣੇ ਲਾਈਫ ਟਾਈਮ ਦੇ ਵਿੱਚ ਹੀ ਇਸ ਗੱਲ ਦੇ ਲਈ ਮੁਆਫੀ ਵੀ ਮੰਗੀ, ਔਰ ਇੱਕ ਸਾਡੀ ਇਤਿਹਾਸਕ ਪਰੰਪਰਾ ਹੈ ਕਿ ਉਹ ਗੁਰੂ ਅਰਜਨ ਉਹ ਸ੍ਰੀ ਅੰਮ੍ਰਿਤਸਰ ਜੀ ਉਹਨੇ ਮਾਤਾ ਗੰਗਾ ਜੀ ਕੋਲੋਂ ਵੀ ਮੁਆਫੀ ਮੰਗੀ, ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਗਵਾਲੀਅਰ ਦੇ ਕਿਲੇ ਚੋਂ ਉਹਨਾਂ ਦੇ ਨਾਲ 52 ਕੈਦ ਜਿਹੜੇ ਰਾਜੇ ਸੀ ਪੋਲੀਟੀਕਲ ਪ੍ਰਿਜ਼ਨਰ, ਉਹਨਾਂ ਨੂੰ ਵੀ ਛੱਡਿਆ। ਤੇ ਫਿਰ ਜਹਾਂਗੀਰ ਨੇ ਅਕਾਲ ਤਖਤ ਸਾਹਿਬ ਦੀ ਸਿੱਖੀ ਦੀ ਹੋਂਦ ਨੂੰ ਵੀ ਤਸੱਵਰ ਕੀਤਾ, ਚੰਦੂ ਜਿਹੜਾ ਕਿ ਇਸ ਸਾਰੇ ਲਈ ਜ਼ਿੰਮੇਵਾਰ ਸੀ ਉਹਨੂੰ ਵੀ ਗੁਰੂ ਸਾਹਿਬ ਦੇ ਹਵਾਲੇ ਕੀਤਾ, ਔਰ ਲੇਟਰ ਔਨ ਈਵਨ ਸ਼ੇਖ ਅਹਿਮਦ ਸਰਹੰਦੀ ਜਿਹਦੇ ਨਾਲ ਇਹ ਸਾਰੀ ਕਹਾਣੀ ਜੁੜਦੀ ਹੈ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ, ਉਸ ਨੂੰ ਵੀ ਉਹਨੇ ਜੇਲ੍ਹ ਦੇ ਵਿੱਚ ਰੱਖਿਆ। ਸੋ ਉਸ ਦੇ ਵਿੱਚ ਤਬਦੀਲੀ ਹੋਈ, ਪਰ ਅਸੀਂ ਸਮਝਦੇ ਹਾਂ ਕਿ ਔਰ ਜੇ ਅਸੀਂ ਈਵਨ ਪਾਕਿਸਤਾਨੀ ਨੇਸ਼ਨ ਦੇ ਹਵਾਲੇ ਨਾਲ ਦੇਖੀਏ, ਔਰ ਇਵੇਂ ਗੱਲ ਜਦੋਂ 2006 ਦੇ ਵਿੱਚ
ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੀ ਜਿਹੜੀ ਹੈ 400 ਸਾਲਾ ਸ਼ਹੀਦੀ ਯਾਦ ਸੀ ਤੇ ਪਾਕਿਸਤਾਨ ਗਵਰਨਮੈਂਟ ਨੇ ਸਰਕਾਰੀ ਤੌਰ ਦੇ ਉੱਤੇ ਇੱਕ ਡਾਕ ਟਿਕਟ ਜਾਰੀ ਕੀਤੀ ਸੀ ਜਿਹਦੇ ਚ ਡੇਰਾ ਸਾਹਿਬ ਲਾਹੌਰ ਦੀ ਪਿਕਚਰ ਸੀ ਜੀ। ਸੋ ਉਦੋਂ ਮੈਂ ਲਿਖਿਆ ਵੀ ਸੀ, ਕਿਹਾ ਵੀ ਸੀ ਕਿ ਭਾਈ ਉਸ ਕੌਮ ਨੇ ਜਿਨ੍ਹਾਂ ਨੂੰ ਅਸੀਂ ਅੱਜ ਵੀ ਉਸ ਜ਼ਮਾਨੇ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ, ਉਹਨਾਂ ਨੇ ਤਾਂ ਨਾ ਸਿਰਫ ਜਹਾਂਗੀਰ ਨੇ ਹੀ ਮਾਫੀ ਮੰਗ ਕੇ ਉਸ ਪਾਰਟ ਨੂੰ ਸੁਧਾਰ ਲਿਆ ਸੀ, ਸਗੋਂ 4 ਸਦੀਆਂ ਬਾਅਦ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਨੇ ਡਾਕ ਟਿਕਟ ਗੁਰੂ ਅਰਜਨ ਸਾਹਿਬ ਦੀ ਯਾਦ ਚ ਜਾਰੀ ਕਰਕੇ, ਕਿਉਂਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਲਾਹੌਰ ਚ ਹੋਈ, ਡੇਰਾ ਸਾਹਿਬ ਲਾਹੌਰ ਪਾਕਿਸਤਾਨ ਦੇ ਵਿੱਚ ਹੈ, ਵੀ ਉਹਨਾਂ ਨੇ ਤਾਂ ਦੱਸ ਦਿੱਤਾ ਹੈ ਵੀ ਉਹਨਾਂ ਦਾ ਜਹਾਂਗੀਰ ਦੀ ਲੈਗੇਸੀ ਨਾਲ ਵਾਸਤਾ ਨਹੀਂ ਹੈ, ਉਹ ਤਾਂ ਗੁਰੂ ਅਰਜਨ ਸਾਹਿਬ ਦੀ ਲੈਗੇਸੀ ਨੂੰ ਜਿਹੜਾ ਉਹ ਸਿਰ ਝੁਕਾਉਂਦੇ ਨੇ ਜੀ। ਪਰ ਦੇਖੋ ਇਤਿਹਾਸ ਤੋਂ ਕੋਈ ਸਿੱਖਦਾ ਨਹੀਂ ਹੈ, ਜੇ ਸਿੱਖਿਆ ਹੁੰਦਾ ਤੇ ਫਿਰ ਇਸ ਜੂਨ ਦੇ ਮਹੀਨੇ 31 ਸਾਲ ਪਹਿਲਾਂ 3 ਜੂਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਾਲੇ ਦਿਨ ਹੀ ਫੁੱਲ ਫਲੈਜਡ ਹਮਲਾ ਜਿਹੜਾ ਭਾਰਤੀ ਫੌਜ ਅਕਾਲ ਤਖਤ ਔਰ ਉਸ ਹਰਮੰਦਰ ਸਾਹਿਬ ਤੇ ਨਾ ਕਰਦੀ ਜਿਸ ਹਰਮੰਦਰ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਨੇ ਰੱਖਿਆ, ਸਾਂਝ ਦਾ ਪ੍ਰਤੀਕ, ਜਿਸ ਹਰਮੰਦਰ ਦੇ 4 ਦਰਵਾਜ਼ੇ ਇਹ ਸੁਨੇਹਾ ਦਿੰਦੇ ਨੇ ਕਿ ਜਹ ਦਾ ਕਬੀਰ ਜਹ ਦਰ ਆਵਤ ਜਾਤਿਓ ਹਟਕੇ ਨਾਹੀ ਕੋਏ, ਸੋ ਦਰ ਕੈਸੇ ਛੋੜੀ ਹੈ ਜੋ ਦਰ ਐਸਾ ਹੋਏ। ਸੋ ਜੇ ਉਹਨਾਂ ਬੀਤੇ ਦੇ ਹਾਕਮਾਂ ਨੇ ਇਸ ਗੱਲ ਨੂੰ ਕੀਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਸੁਧਰਨ ਵੱਲ ਕਦਮ ਵਧਾਏ, ਪਰ ਅੱਜ ਅਸੀਂ ਦੇਖਦੇ ਹਾਂ, ਔਰ ਕਿਉਂਕਿ ਜਿਵੇਂ ਤੁਸੀਂ ਕਿਹਾ ਬਿਗਨਿੰਗ ਦੇ ਵਿੱਚ ਇਹ ਸਾਰਾ ਹੀ ਹਫਤਾ ਇਹਦੀ ਸ਼ੁਰੂਆਤ 1 ਜੂਨ ਤੋਂ ਹੀ ਹੋ ਜਾਂਦੀ ਹੈ, ਔਰ ਜਦੋਂ ਅਸੀਂ ਅੱਜ ਬਹੁਤ ਸਾਰੇ ਇਤਿਹਾਸਕ ਵੇਰਵੇ ਸਾਹਮਣੇ ਨੇ, ਬਹੁਤ ਸਾਰੇ ਇੰਟੈਲੀਜੈਂਸ ਏਜੰਟਾਂ ਸਾਬਕਾ ਨੇ ਕਿਤਾਬਾਂ ਲਿਖੀਆਂ ਨੇ, ਸਾਹਮਣੇ ਹੈ ਕਿ ਕਿਵੇਂ ਲਗਭਗ ਮਈ ਦੇ ਅਖੀਰਲੇ ਹਫਤੇ ਇੱਕ ਪਾਸੇ ਰਾਜੀਵ ਗਾਂਧੀ ਸ਼ਿਮਲੇ ਨੂੰ ਜਾਂਦਾ ਹੈ, ਚੰਡੀਗੜ੍ਹ 'ਚ ਰੁਕ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਸੀ ਕਿ ਜੀ ਸੰਤ ਪਿੰਡਾਂ ਵਾਲੇ ਇੱਕ ਧਾਰਮਿਕ ਸ਼ਖਸੀਅਤ ਨੇ। ਇੰਦਰਾ ਗਾਂਧੀ ਕਹਿ ਰਹੀ ਸੀ ਕਿ ਜੀ ਜਿਹੜਾ ਉਹ ਬਿਲਕੁਲ ਅਸੀਂ ਜਿਹੜਾ ਕੋਈ ਫੌਜ ਸਾਡੀ ਨਹੀਂ ਇਹਦੇ 'ਚ ਹੋਏਗੀ, ਲੇਕਿਨ ਆਲਰੇਡੀ ਕਿਵੇਂ ਇਹ ਪੂਰੀ ਤਿਆਰੀ ਦੇ ਨਾਲ ਇਹ ਸਾਰਾ ਵਰਤਾਰਾ। ਔਰ ਅੱਜ ਦਾ ਉਹ ਦਿਨ ਹੈ ਜਿੱਦਨ ਕਿ ਚੰਡੀ ਮੰਦਰ ਜਿੱਥੇ ਕਿ ਕੋਰ 2 ਫੌਜ ਦਾ ਹੈੱਡਕੁਆਰਟਰ ਹੈ, ਅੱਜ ਦੇ ਦਿਨ ਇੱਕ ਪਾਸੇ ਜਨਰਲ ਸੁੰਦਰ ਜੀ ਜਿਹਨੂੰ ਜਿਹੜਾ ਉਹ ਨੰਬਰ 2 ਸੀ, ਜਨਰਲ ਵੈਦਿਆ ਦਾ ਦਿੱਲੀ ਬੈਠਾ ਸੀ, ਰਣਜੀਤ ਦਿਆਲ, ਲੈਫਟੀਨੈਂਟ ਜਨਰਲ ਬਰਾੜ, ਔਰ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ। ਔਰ ਇਧਰ ਇਹ ਟੈਸਟ ਕਰਨ ਦੇ ਲਈ 1 ਜੂਨ ਦੇ ਹਵਾਲੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਅੱਜ ਦੇ ਦਿਨ CRPF ਔਰ BSF ਨੇ ਅਨਪ੍ਰੋਵੋਕਡ ਫਾਇਰਿੰਗ ਜਿਹਨੂੰ ਕਹਿੰਦੇ ਨੇ, ਬਿਨਾਂ ਕਿਸੇ ਭੜਕਾਟ ਤੇ ਹਰਮੰਦਰ ਸਾਹਿਬ ਵੱਲ ਜਿਹੜਾ ਉਹਨਾਂ ਨੇ ਗੋਲੀਆਂ ਚਲਾਈਆਂ, ਜਿਹਦੇ 'ਚ ਲਗਭਗ 11 ਜਿਹੜੇ ਯਾਤਰੂ ਨੇ ਉਹ ਸ਼ਹੀਦ ਹੋਏ। ਉਹਨਾਂ ਦੇ ਵਿੱਚ ਭਾਈ ਮਹਿੰਗਾ ਸਿੰਘ ਬੱਬਰ, ਉਹਨਾਂ ਦਾ ਮੈਂ ਨਾਮ ਵੀ ਦੇਖਦਾ ਕਿ ਵੀ ਉਹ ਸ਼ਾਇਦ ਹਰਮੰਦਰ ਸਾਹਿਬ ਦੇ ਅੰਦਰ ਸ਼ਹੀਦ ਹੋਏ ਜਾਂ ਕਿਵੇਂ ਹੋਇਆ, ਲੇਕਿਨ ਜਾਂ ਇਹ ਉਸ ਤੋਂ ਬਾਅਦ ਦਾ ਹੈ। ਲੇਕਿਨ ਔਰ ਇਸ ਤੋਂ ਇੱਕਦਮ ਬਾਅਦ ਜਦੋਂ 32 ਨਿਸ਼ਾਨ ਗੋਲੀਆਂ ਦੇ ਹਰਮੰਦਰ ਸਾਹਿਬ ਦੇ ਉੱਤੇ ਸਨ, 32 ਗੋਲੀਆਂ ਸਿੱਧੀਆਂ ਹਰਮੰਦਰ ਸਾਹਿਬ ਤੇ ਲੱਗੀਆਂ। ਦਰਸ਼ਕ ਸਕਰੀਨ ਦੇ ਉੱਤੇ, ਕਿਉਂਕਿ ਅਸੀਂ ਇਹ ਸਾਰਾ ਹੀ ਹਫਤਾ ਅੱਡ-ਅੱਡ ਐਸਪੈਕਟ ਇਸ ਘੱਲੂਘਾਰੇ ਨਾਲ ਸੰਬੰਧਿਤ ਉਹਨਾਂ ਦਾ ਜ਼ਿਕਰ ਕਰਾਂਗੇ। ਅੱਜ ਅਸੀਂ 1 ਜੂਨ ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਹਾਂ ਕਿ ਇੱਕ ਪਾਸੇ ਬਿਗਰ ਪਲੈਨਿੰਗ ਜਿਹੜੀ ਹੈ ਉਸ ਚੰਡੀ ਮੰਦਰ ਫੌਜ ਦੇ ਹੈੱਡਕੁਆਰਟਰ ਵੈਸਟਰਨ ਕਮਾਂਡ ਦੇ ਚੱਲ ਰਹੀ ਸੀ, ਜਿਹਦੇ ਵਿੱਚ ਇਹ ਜਨਰਲ ਬੈਠੇ ਸਨ, ਔਰ ਦੂਸਰੇ ਪਾਸੇ CRPF ਔਰ BSF ਨੇ ਸੈਂਕੜਿਆਂ ਗੋਲੀਆਂ ਹਰਮੰਦਰ ਸਾਹਿਬ ਵੱਲ ਮੂੰਹ ਕਰਕੇ ਜਿਹੜੀਆਂ ਬੰਦੂਕਾਂ ਕਰਕੇ ਚਲਾਈਆਂ। 32 ਦੇ ਕਰੀਬ ਸਿੱਧੀਆਂ ਹਰਮੰਦਰ ਸਾਹਿਬ ਨੂੰ ਹਿੱਟ ਕੀਤੀਆਂ ਔਰ 11 ਦੇ ਕਰੀਬ ਯਾਤਰੂ ਜਿਹੜੇ ਨੇ ਉਹ ਸ਼ਹੀਦ ਹੋਏ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ, ਔਰ ਦਰਜਨਾਂ ਜਿਹੜੇ ਨੇ ਜ਼ਖਮੀ ਹੋਏ। ਔਰ ਇਹਦੇ 'ਚ ਕਿਉਂਕਿ ਜਦੋਂ ਤੁਸੀਂ ਕਿਸੇ ਫੌਜੀ ਐਕਸਪਰਟ ਨਾਲ ਗੱਲ ਕਰਦੇ ਹੋ ਤੇ ਉਹਨਾਂ ਦਾ ਤਾਂ ਇਹ ਕਹਿਣਾ ਕਿ ਵੀ ਇਹ ਅਨਪ੍ਰੋਵੋਕਡ ਫਾਇਰਿੰਗ ਇਸ ਕਰਕੇ ਉਹਨਾਂ ਨੇ ਕੀਤੀ ਕਿਉਂਕਿ ਜਦੋਂ ਵੀ ਦੁਸ਼ਮਣ ਨੇ ਫੁੱਲ ਸਕੇਲ ਅਟੈਕ ਕਰਨਾ ਹੁੰਦਾ ਹੈ, ਉਹ ਇਹ ਜਾਣਨਾ ਚਾਹੁੰਦੇ ਨੇ ਕਿ ਤੁਹਾਡੀ ਪੋਜੀਸ਼ਨ ਕਿੱਥੇ ਹੈ, ਕਿ ਜੇ ਅੰਦਰੋਂ ਸਿੰਘ ਜਵਾਬੀ ਗੋਲੀਆਂ ਚਲਾਉਂਦੇ ਤੇ ਫਿਰ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਸ ਪੋਜੀਸ਼ਨ ਤੇ ਮੋਰਚਾਬੰਦੀ ਹੈ, ਇਸ ਪੋਜੀਸ਼ਨ ਤੇ ਮੋਰਚਾਬੰਦੀ ਹੈ, ਇਸ ਪੋਜੀਸ਼ਨ ਤੇ। ਔਰ ਦੂਸਰੀ ਇਹਦੇ ਵਿੱਚ ਧਾਰਮਿਕ ਪੋਜੀਸ਼ਨ ਇਹ ਸੀ ਕਿ ਜਦੋਂ ਮਈ ਦੇ ਵਿੱਚ ਇਸ ਕਿਸਮ ਦਾ ਪਾਰਟ ਇੱਕ ਪਾਸੇ ਏਜੰਸੀਆਂ, ਅਕਾਲੀ ਲੀਡਰਾਂ, ਲੌਂਗੋਵਾਲ, ਟੌੜਾ, ਬਾਦਲ, ਤਲਵੰਡੀ, ਰਾਮੂਵਾਲੀਆ, ਬਰਨਾਲਾ, ਇਹਨਾਂ ਦੇ ਨਾਲ ਉਹਨਾਂ ਨੇ ਰਾਫਤਾ ਬਣਾਇਆ ਹੋਇਆ ਸੀ।
ਅਖੀਰਲੀ ਮੀਟਿੰਗ ਅਕਾਲੀਆਂ ਨਾਲ 26 ਜਾਂ 27 ਮਈ ਨੂੰ ਹੋਈ ਹੈ ਜੀ ਤੇ ਇਧਰ ਈਵਨ ਇਹਨਾਂ ਨੇ ਅਕਾਲੀਆਂ ਨੇ ਜਥੇਦਾਰ ਅਕਾਲ ਤਖਤ ਜਿਹਨੂੰ ਬਣਾ ਦਿੱਤਾ ਸੀ ਉਦੋਂ ਦਾ ਗਿਆਨੀ ਕਿਰਪਾਲ ਸਿੰਘ ਜਿਹੜਾ ਹੈੱਡ ਗ੍ਰੰਥੀ ਹੁੰਦਾ ਸੀ ਔਰ ਜਿਹਨੇ ਘੱਲੂਘਾਰੇ ਤੋਂ ਬਾਅਦ ਖਲੋ ਕੇ ਟੀਵੀ ਤੇ ਕੋਠਾ ਸਾਹਿਬ ਠੀਕ ਹੈ ਤੋਸ਼ਾਖਾਨਾ ਠੀਕ ਹੈ ਕਿਹਾ ਸੀ, ਉਹਨੇ ਇਹ ਆਰਡਰ ਕੱਢਿਆ ਸੀ ਜਾਂ ਉਹਨੇ ਇਹ ਸਟੇਟਮੈਂਟ ਦਿੱਤੀ ਸੀ ਜਥੇਦਾਰ ਕਿਰਪਾਲ ਸਿੰਘ ਨੇ ਕਿ ਜੀ ਹਰਮੰਦਰ ਸਾਹਿਬ ਦੀਆਂ ਔਰ ਉਸ ਪਰਿਕਰਮਾ ਦੇ ਵਿੱਚ ਕੋਈ ਹਥਿਆਰਾਂ ਦੀ ਨੁਮਾਇਸ਼ ਨਾ ਹੋਏ, ਕੋਈ ਹਿੰਸਕ ਕਾਰਵਾਈ ਨਾ ਹੋਏ। ਔਰ ਇਸ ਗੋਲੀ ਕਾਂਡ ਤੋਂ ਬਾਅਦ ਸੰਤ ਪਿੰਡਾਂ ਵਾਲਿਆਂ ਨੇ ਪੁੱਛਿਆ ਸੀ ਇਹ 1 ਜੂਨ ਤੋਂ ਬਾਅਦ ਕਿ ਹੁਣ ਜਥੇਦਾਰ, ਕਿਉਂਕਿ ਵੀ ਅਸੀਂ ਜਥੇਦਾਰ ਦੇ ਹੁਕਮ ਨੂੰ ਮੰਨਿਆ ਇਸ ਲਈ ਅਸੀਂ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ, ਹੁਣ ਜਥੇਦਾਰ ਦੱਸੇ ਕਿ ਵੀ ਸਾਨੂੰ ਕੀ ਕਰਨਾ ਚਾਹੀਦਾ। ਔਰ ਬਹੁਤ ਲੋਕ ਭੁੱਲ ਜਾਂਦੇ ਨੇ ਕਿਉਂਕਿ ਸ਼ਾਇਦ ਇੱਕ ਤਾਂ ਪੜ੍ਹਨ ਦਾ ਵੀ ਸ਼ੌਕ ਨਹੀਂ ਹੈ ਕਿ 2 ਜੂਨ ਦੀ ਅਜੀਤ ਅਖਬਾਰ ਦੇ ਵਿੱਚ ਫੁੱਲ ਫਲੈਜਡ ਐਡ ਅਪੀਲ ਜਿਹੜੀ ਸੀ ਜਥੇਦਾਰ ਅਕਾਲ ਤਖਤ ਔਰ ਦੂਸਰਿਆਂ ਦੀ ਇਹ ਸਿੱਖ ਕੌਮ ਦੇ ਨਾਂ ਲੱਗੀ ਸੀ ਕਿ ਭਾਈ ਇਹ ਹਮਲਾ ਜਿਹੜਾ ਕੀਤਾ ਦਰਬਾਰ ਸਾਹਿਬ ਦੇ ਉੱਤੇ ਇਸ ਗੋਲੀਆਂ ਦੇ ਨਾਲ ਉਹਨਾਂ ਨੇ, ਔਰ ਦਰਬਾਰ ਸਾਹਿਬ ਦੀ ਰੱਖਿਆ ਦੇ ਲਈ ਜਿੱਥੇ ਜਿੱਥੇ ਵੀ ਸਿੱਖ ਨੇ ਉਹ ਧਾ ਕੇ ਅੰਮ੍ਰਿਤਸਰ ਪਹੁੰਚਣ। ਹੁਣ ਜਦੋਂ ਤੁਸੀਂ ਇਸ ਹਵਾਲੇ ਨਾਲ ਦੇਖਦੇ ਹੋ ਕਿ ਵੀ ਇਹ ਜੂਨ 84 ਦੀ ਜਿਹੜੀ ਸਾਰੀ ਕਾਰਵਾਈ ਹੈ ਉਹ ਬੜੇ ਪਲੈਨਡ ਤਰੀਕੇ ਨਾਲ ਸੀ ਔਰ ਇਸ ਨੂੰ ਈਵਨ ਬਾਅਦ ਦੇ ਵਿੱਚ ਜੋ ਮਰਜ਼ੀ ਇਹ ਧਾਰਮਿਕ ਲੋਕ ਕਹਿਣ ਲੇਕਿਨ ਉਹਨਾਂ ਦੀ ਇਹ ਅਪੀਲ ਸੀ ਉਸ ਵੇਲੇ ਸਿੱਖ ਕੌਮ ਨੂੰ ਕਾਲ ਸੀ ਕਿ ਭਾਈ ਹਰਮੰਦਰ ਸਾਹਿਬ ਨੂੰ ਡਿਫੈਂਡ ਕਰਨ ਦੇ ਲਈ ਜਿਹੜਾ ਉਹ ਅੰਮ੍ਰਿਤਸਰ ਪਹੁੰਚੋ। ਸੋ ਇਹ ਜਿਹੜਾ 1 ਜੂਨ ਦਾ ਵਾਕਿਆ ਇਸ ਨੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਇਸ ਦਿਨ ਜਦੋਂ ਇੱਕ ਪਾਸੇ CRPF ਔਰ BSF ਕਾਰਵਾਈ ਕਰ ਰਹੀ ਹੈ ਲਗਭਗ 2 ਤੋਂ 3 ਲੱਖ ਦੀ ਗਿਣਤੀ 'ਚ ਭਾਰਤੀ ਫੌਜ ਜਿਹੜੀ ਹੈ ਉਹ ਅੱਡ-ਅੱਡ ਥਾਵਾਂ ਤੋਂ ਪੰਜਾਬ ਵੱਲ ਮਾਰਚ ਕਰ ਰਹੀ ਸੀ। ਇੱਕ ਪਾਸੇ ਉਹਨਾਂ ਦੇ ਸਾਹਮਣੇ 2 ਆਬਜੈਕਟਿਵ ਸਨ ਜ਼ਾਹਰਾ ਤੌਰ ਦੇ ਉੱਤੇ, ਇੱਕ ਤਾਂ ਉਹਨਾਂ ਨੇ ਫੁੱਲ ਫਲੈਜਡ ਅਟੈਕ ਜਿਹੜਾ ਕਿ ਫਿਰ ਉਹਨਾਂ ਨੇ 3 ਜੂਨ ਨੂੰ ਅੰਮ੍ਰਿਤਸਰ ਔਰ ਸਾਰਾ ਪੰਜਾਬ ਕੱਟ ਆਫ ਕਰਕੇ ਦੁਨੀਆ ਨਾਲੋਂ ਸਾਰੇ ਕੋਰਸਪੋਂਡੈਂਟ ਬਾਹਰਲੇ ਮੁਲਕਾਂ ਦੇ ਵੀ ਬਾਹਰ ਕੱਢ ਦਿੱਤੇ ਜਿਹਦੀ ਕਹਾਣੀ ਆਉਣ ਵਾਲੇ ਦਿਨਾਂ 'ਚ ਅਸੀਂ ਬਿਆਨ ਕਰਾਂਗੇ। ਇੱਕ ਪਾਸਾ ਤਾਂ ਉਹ ਸੀ, ਦੂਸਰਾ ਫੌਜ ਦਾ ਇੱਕ ਹਿੱਸਾ ਜਿਹੜਾ ਉਹ ਪਾਕਿਸਤਾਨ ਨਾਲ ਲੱਗਦੇ ਬਾਰਡਰ ਨੂੰ ਸੀਲ ਕਰਨ ਦੇ ਉੱਤੇ ਸੀ ਤਾਂ ਕਿ ਕੋਈ ਵੀ ਇਧਰੋਂ ਉਧਰ ਐਸਕੇਪ ਨਾ ਕਰ ਸਕੇ। ਔਰ ਤੀਸਰਾ ਜਿਹੜਾ ਫੌਜ ਦਾ ਵੱਡਾ ਹਿੱਸਾ, ਕਿਉਂਕਿ ਬਹੁਤ ਵਾਰੀ ਲੱਗਦਾ ਜੀ ਕਿ ਉੱਥੇ ਤਾਂ ਦਰਬਾਰ ਸਾਹਿਬ ਦੇ ਹਮਲੇ 'ਚ ਤਾਂ 30,000 ਜਾਂ 40,000 ਫੌਜ ਇਸਤੇਮਾਲ ਹੋਈ ਤੇ ਬਾਕੀ ਜਿਹੜਾ ਪੰਜਾਬ ਦੇ 12,000 ਦੇ ਲਗਭਗ ਪਿੰਡਾਂ 'ਚ ਸਕੈਟਰ ਸੀ ਤਾਂ ਕਿ ਕੋਈ ਪਿੰਡਾਂ ਦੇ ਵਿੱਚੋਂ ਜਿਹੜੀ ਹੈ ਮੂਵਮੈਂਟ ਉਹ ਦਰਬਾਰ ਸਾਹਿਬ ਵੱਲ ਨਾ ਹੋਏ। ਸੋ ਇਸ ਤਰੀਕੇ ਨਾਲ 2 ਤੋਂ 3 ਲੱਖ ਫੌਜ ਦਾ ਘੇਰਾ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਫੁੱਲ ਸਕੇਲ ਫੌਜੀ ਅਟੈਕ ਸੀ ਔਰ ਇਹਦੇ 'ਚ ਸਿਰਫ ਕੱਲੀ ਫੌਜ ਜਾਂ ਇਨਫੈਂਟਰੀ ਇਨਵੋਲਵ ਨਹੀਂ ਸੀ। ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਕਿਵੇਂ ਇਹਦੇ 'ਚ ਨੇਵਲ ਡਾਈਵਰਸ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਸਰੋਵਰ ਜਿਨ੍ਹਾਂ ਨੂੰ ਗੋਤਾਖੋਰ ਕਹਿੰਦੇ ਨੇ ਪਲੱਸ 에ਅਰ ਫੋਰਸ ਜਿਹਦੇ 'ਚ ਉਹਨਾਂ ਦੇ ਜਹਾਜ਼ ਕਿ ਉਹਨਾਂ ਨੇ ਸਪੌਟ ਕਰਨਾ ਜਦੋਂ ਭੀੜਾਂ ਤੁਰਦੀਆਂ ਵੀ ਨੇ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਲਈ ਕਿਵੇਂ ਰਸਤੇ 'ਚ ਉਹਨਾਂ ਨੂੰ ਥਾਂ-ਥਾਂ ਰੋਕਿਆ ਜਾਂਦਾ ਹੈ, ਫਾਇਰਿੰਗ ਹੁੰਦੀ ਹੈ ਔਰ ਉਹ ਅਸੀਂ ਜਿਹੜਾ ਆਉਣ ਵਾਲੇ ਦਿਨਾਂ 'ਚ ਵੇਖ ਦਿਆਂਗੇ। ਪਰ ਅੱਜ ਦੇ ਦਿਨ ਇਹ ਜਿਹੜਾ CRPF ਔਰ BSF ਨੇ ਹਰਮੰਦਰ ਸਾਹਿਬ ਤੇ ਗੋਲੀਆਂ ਚਲਾ ਕੇ 11 ਦੇ ਕਰੀਬ ਜਿਹੜਾ ਉਹ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ, ਦਰਜਨਾਂ ਜ਼ਖਮੀ ਹੋਏ, ਦਰਬਾਰ ਸਾਹਿਬ ਤੇ 30 ਦੇ ਕਰੀਬ 32 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਲੱਗੇ ਔਰ ਫੌਜ ਦੀ ਮੂਵਮੈਂਟ ਜਿਹੜੀ ਹੈ ਫੁੱਲ ਸਕੇਲ ਉਹਨਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ 'ਚ ਲਿਆ। ਸੋ ਇਹ ਅੱਜ ਜਦੋਂ ਅਸੀਂ ਇਸ 31 ਵਰੇ ਪਹਿਲਾਂ ਦੇ ਦੁਖਾਂਤ ਨੂੰ ਇਸ ਘੱਲੂਘਾਰੇ ਦੀ ਸ਼ੁਰੂਆਤ ਨੂੰ ਯਾਦ ਕਰਦੇ ਹਾਂ ਤੇ ਫਿਰ 31 ਸਾਲਾਂ 'ਚ ਉਸ ਤੋਂ ਬਾਅਦ ਕੀ ਕੁਝ ਵਾਪਰਿਆ ਉਹ ਇੱਕ ਖੌਫਨਾਕ ਕਹਾਣੀ ਵੀ ਹੈ ਔਰ ਉਹ ਜ਼ੁਲਮ ਦੀ ਇੰਤਹਾ ਵੀ ਹੈ ਜਿਸ ਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।